ਬਿਲਕੁਲ। ਹੁਣ ਆਪਾਂ ਕੁਛ ਕੁ ਟਰੱਕਿੰਗ ਦੇ ਨਾਲ ਰਿਲੇਟਡ ਖਬਰਾਂ ਵੀ ਸਾਂਝੀਆਂ ਕਰਦੇ ਹਾਂ ਜੀ। ਤੇ ਜਿਹੜੇ ਸਾਡੇ ਟਰੱਕਰ ਵੀਰ ਹੈਗੇ ਖਾਸ ਕਰਕੇ ਕੈਨੇਡਾ ਵੱਲੋਂ ਆਉਂਦੇ ਆ, ਜਾਂ ਤੁਹਾਡੇ ਉੱਤੇ ਕਿੰਨਾ ਕੁ ਅਸਰ ਪਿਆ ਪਿਛਲੇ ਦਿਨਾਂ 'ਚ, ਕਿਉਂਕਿ ਮੈਕਸੀਕੋ ਵਾਲੀ ਸਾਈਡ ਦੇ ਉੱਤੇ ਤਾਂ ਜਿਹੜੇ ਬਾਰਡਰ ਦੇ ਉੱਤੇ ਕਹਿੰਦੇ ਬਿਲਕੁਲ ਹੀ ਖਾਲੀ ਸੀ। ਕੋਈ ਹਾਂ, ਵੀ ਜਿਹੜੇ ਬਾਰਡਰ ਤੇ ਜਿਹੜੀਆਂ ਕੰਮ ਕਰਦੇ ਜ਼ਰੂਰ ਦੱਸਣ ਕਾਲ ਕਰਕੇ ਵੀ ਹਾਂ ਤੁਹਾਨੂੰ ਕੀ ਸਿਚੁਏਸ਼ਨ ਜਿਹੜੀ ਉਹ ਨਜ਼ਰ ਆ ਸੋ ਰਹੀ ਹੈ ਇਹਦਾ ਉੱਥੇ। ਅਸਰ ਕੀ ਪੈਣਾ ਸੀ, ਕਿਉਂਕਿ ਬਹੁਤ ਸਾਰੇ ਜਿਹੜੇ ਟਰੱਕਿੰਗ ਇੰਡਸਟਰੀ ਵਾਲੇ ਆ ਉਹਨਾਂ ਨੇ ਲੌਬੀ ਕੀਤੀ ਇਸ ਟੈਰਿਫ ਦੇ ਅਗੇਂਸਟ। ਇਹ ਫਰੇਟ ਵੇਵਜ਼ ਰਿਪੋਰਟ ਕਰ ਰਿਹਾ ਆ। ਕਹਿੰਦੇ ਵੀ ਕਾਰਨ ਕੀ ਸੀ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਕਿਹਾ ਵੀ ਜੇ ਇਹ ਟੈਰਿਫ ਲੱਗ ਜਾਂਦੇ ਆ ਜਿਸ ਤਰ੍ਹਾਂ ਲਾ ਦਿੱਤੇ ਗਏ ਸੀ, ਤੇ ਇੱਕ ਟਰੱਕ ਦੀ ਪ੍ਰਾਈਸ $35,000 ਵੱਧ ਜਾਣੀ ਸੀ। ਤੁਸੀਂ ਅੰਦਾਜ਼ਾ ਲਾ ਲਓ ਵੀ ਟਰੱਕਾਂ ਦੀ ਜਿਹੜੀ ਪ੍ਰਾਈਸ ਆ ਉਹ ਤਾਂ ਆਲਰੇਡੀ ਇੰਨੀ ਜ਼ਿਆਦਾ ਹਾਈ ਹੈਗੀ ਆ। ਏਟੀਏ ਜਿਹੜੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਕ੍ਰਿਸ ਸਪੀਅਰ ਆ, ਉਹਨਾਂ ਨੇ ਕਿਹਾ ਆ ਵੀ ਬਿਲਕੁਲ ਇਲੀਗਲ ਇਮੀਗ੍ਰੇਸ਼ਨ ਦੇ ਲਈ ਫਾਈਟ ਕਰੋ ਤਾਂ ਕਿ ਬਾਰਡਰ ਤੋਂ ਬੰਦ ਹੋਵੇ, ਪਰ ਜਿਹੜੇ ਟੈਰਿਫ ਲਾਏ ਗਏ ਹੈਗੇ ਆ ਇਹਦੇ ਨਾਲ ਸਾਡੀ ਇੰਡਸਟਰੀ ਜਿਹੜੀ ਪਹਿਲੇ ਹੀ ਡਾਊਨ ਬਹੁਤ ਆ ਉਹਦੇ ਉੱਤੇ ਹੋਰ ਕਿੱਡਾ ਵੱਡਾ ਅਸਰ ਪਊਗਾ। ਕਹਿੰਦੇ ਭਈ 1 ਲੱਖ ਦੇ ਕਰੀਬ ਫੁੱਲ ਟਾਈਮ ਟਰੱਕ ਡਰਾਈਵਰਸ ਜੋ 85% ਸਰਫੇਸ ਟ੍ਰੇਡਸ ਮੈਕਸੀਕੋ ਤੋਂ ਤੇ 67% ਕੈਨੇਡਾ ਤੋਂ ਜਿਹੜੇ ਲੈ ਕੇ ਆਉਂਦੇ ਜਾਂਦੇ ਹੈਗੇ ਆ। ਸੋ ਉਹਨਾਂ ਦੇ ਉੱਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਕੁ ਵੱਡਾ ਜਿਹੜਾ ਅਸਰ ਪੈਂਦਾ ਹੈਗਾ। ਸੋ 2 ਬਿਲਕੁਲ। ਬਿਲੀਅਨ ਫੈਂਟਨਲ ਦਾ ਜਿਹੜਾ ਰੌਲਾ ਸੀ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚ ਹੀ ਕੱਟ ਰਿਹਾ, ਜਿਹੜਾ ਫੈਂਟਨਲ ਦਾ ਤੇ ਅਨਡਾਕੂਮੈਂਟਡ ਇਮੀਗ੍ਰੈਂਟਸ ਦਾ ਬਾਰਡਰਸ ਤੋਂ ਜਿਹੜਾ ਉਹ ਆਉਣਾ, ਉਹਦੇ ਕਰਕੇ ਜਿਹੜੇ ਟਰੰਪ ਹੁਣੀ ਕਹਿ ਰਹੇ ਵੀ ਅਸੀਂ ਟੈਰਿਫ ਲਾ ਰਹੇ ਹਾਂ, ਤੇ ਉਹਦੇ ਕਰਕੇ ਟੈਰਿਫ ਜਿਹੜੇ ਉਹ ਲਾਏ ਆ। ਹੁਣ ਕਹਿੰਦੇ ਵੀ ਜਿਹੜੇ ਵਾਪਸ ਲੈਣ ਦਾ ਮਕਸਦ ਇਹ ਆ ਵੀ 30 ਦਿਨਾਂ ਦੇ ਵਿੱਚ ਨੈਗੋਸ਼ੀਏਟ ਜਿਹੜਾ ਉਹ ਕੀਤਾ ਜਾਊਗਾ। ਤੇ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਇਸ ਦਾ ਜਿਹੜਾ ਸਿੱਧਾ ਅਸਰ ਆ ਟਰੱਕਿੰਗ ਇੰਡਸਟਰੀ ਦੇ ਉੱਤੇ ਪੈਣਾ ਹੀ ਪੈਣਾ ਆ। ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਫਰੇਟ ਰਿਸੈਸ਼ਨ ਪਿਛਲੇ 2 ਸਾਲਾਂ ਤੋਂ ਟਰੱਕਿੰਗ ਦਾ ਉਸਨੇ ਲੱਕ ਤੋੜ ਕੇ ਰੱਖਿਆ ਆ, ਤੇ ਕ੍ਰਾਸ ਬਾਰਡਰ ਕੈਰੀਅਰਸ ਦੇ ਲਈ ਕਹਿੰਦੇ ਵੀ ਇਹ ਸਭ ਤੋਂ ਖਤਰਨਾਕ ਚੀਜ਼ ਜਿਹੜੀ ਉਹ ਬਣਨੀ ਸੀ। ਹੁਣ ਤੁਸੀਂ ਆਪ ਹੀ ਅੰਦਾਜ਼ਾ ਜਿਹੜਾ ਹਰਜੋਤ ਸਿੰਘ ਜੀ ਲਾ ਲਓ ਵੀ ਕੋਈ ਵੀ ਚੀਜ਼ ਜਦੋਂ ਜਿਸ ਦੇ ਉੱਤੇ ਇੰਨਾ ਟੈਰਿਫ ਹੋਣਾ, ਇੱਧਰ ਵਾਲੀਆਂ ਕੰਪਨੀਆਂ ਨੇ ਖਰੀਦਣਾ ਬੰਦ ਕਰ ਦੇਣਾ। ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਹੀ ਨਹੀਂ ਹੈਗੀਆਂ। ਜਿੱਦਾਂ ਏਟੀਏ ਦੇ ਪ੍ਰੈਜ਼ੀਡੈਂਟ ਸੀਈਓ ਦੀ ਤੁਸੀਂ ਗੱਲ ਜਿਹੜੀ ਉਹ ਦੱਸ ਰਹੇ ਆ। ਸਪੀਅਰ ਨੇ ਕਹਿੰਦੇ ਵੀ ਮੈਂ ਪਹਿਲਾਂ ਵੀ ਡਾਊਟ ਮੈਨੂੰ ਸੀਗਾ ਵੀ ਟਰੰਪ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਇਸ ਅਕ੍ਰੋਸ ਦਾ ਬਾਰਡਰ ਟੈਰਿਫ ਆ ਉਸ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ। ਦਸੰਬਰ ਮਹੀਨੇ ਦੇ ਵਿੱਚ ਇਹ ਜਿਹੜਾ ਟ੍ਰੇਡ ਗਰੁੱਪ ਆ ਉਹਨਾਂ ਨੇ ਇੱਕ ਮੀਟਿੰਗ ਜਿਹੜੀ ਉਹ ਕੀਤੀ ਸੀ। ਉਹ ਕਹਿੰਦੇ ਸੀ ਵੀ ਉਹ ਸੋਚਦੇ ਸੀ ਵੀ ਬੜਾ ਸਰਜੀਕਲ ਇੱਕ ਆਪਰੇਸ਼ਨ, ਜਿੱਦਾਂ ਡਾਕਟਰ ਸਰਜਰੀ ਕਰਦੇ ਆ ਵੀ ਉਸ ਤਰੀਕੇ ਦਾ ਹੋਊਗਾ ਵੀ ਜਿਹੜੀ ਦੁਖਦੀ ਰਗ ਆ ਉਸ ਦੇ ਉੱਤੇ ਹੀ ਵਾਰ ਕੀਤਾ ਜਾਵੇ, ਨਾ ਕਿ ਬੰਦੇ ਨੂੰ ਵਿਚਾਲਿਓਂ ਜਿਹੜਾ ਉਹ ਵੱਢ ਦਿੱਤਾ ਜਾਵੇ। ਵੀ ਮੋਰ ਜਿਹੜਾ ਸਟ੍ਰੈਟੇਜਿਕ ਹੋਣਾ ਚਾਹੀਦਾ ਸੀ, ਸਰਜੀਕਲ ਜਿਹੜਾ ਉਹ ਕਰਨਾ ਚਾਹੀਦਾ ਸੀ, ਰਾਦਰ ਦੈਨ ਅਕ੍ਰੋਸ ਦਾ ਬੋਰਡ ਟੈਰਿਫ ਦੇ ਜਿਹੜੇ ਉਹ ਨਾਲ। ਉਹ ਕਹਿੰਦੇ ਵੀ ਕਾਫੀ ਸਮਾਰਟ ਨੇ ਇਹ ਸਾਰੇ ਜਾਣੇ, ਤੇ ਇਸ ਦਾ ਜਿਹੜਾ ਪੋਟੈਂਸ਼ੀਅਲ ਆ ਕਾਊਂਟਰ ਟੈਰਿਫ ਦਾ, ਤੇ ਇਸ ਦੇ ਨਾਲ ਜਿਹੜੀ ਇਨਫਲੇਸ਼ਨ ਆ ਉਹ ਇਸ ਦਾ ਇੱਕ ਬਾਈ ਪ੍ਰੋਡਕਟ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੇਗਾ। ਸੋ $35,000 ਜੇ ਟਰੱਕਾਂ ਦੀ ਪ੍ਰਾਈਸ ਹੋਰ ਵੱਧ ਜਾਂਦੀ ਆ, ਨਵੇਂ ਇਕਵਿਪਮੈਂਟ ਕਹਿੰਦੇ ਵੀ ਇੱਕ ਛੋਟੇ ਕੈਰੀਅਰ ਦੇ ਲਈ ਆਊਟ ਆਫ ਰੀਚ ਜਿਹੜੇ ਉਹ ਬਣ ਜਾਣਗੇ, ਤੇ ਕ੍ਰਾਸ ਬਾਰਡਰ ਫਰੇਟ ਦੇ ਉੱਤੇ ਵੀ ਇਸ ਦਾ ਮਾੜਾ ਅਸਰ ਪਊਗਾ। ਕਾਸਟ ਆਫ ਆਪਰੇਸ਼ਨ ਜਿਹੜਾ ਪਰ ਮਾਈਲ ਜਿਹੜਾ ਆਲਰੇਡੀ ਖਰਚਾ ਇੰਨਾ ਜ਼ਿਆਦਾ ਐਕਸਟਰਾ ਹੈਗਾ ਆ, ਡੀਜ਼ਲ ਦੀ ਕਾਸਟ ਤੇ ਹੋਰ ਸਾਰੀਆਂ ਚੀਜ਼ਾਂ, ਮੇਨਟੇਨੈਂਸ ਪਾਰਟਸ ਦੇ ਜਿਹੜੇ ਉਹ ਪ੍ਰਾਈਸਿਸ ਨੂੰ ਲੈ ਕੇ, ਤੇ ਜੇ ਇਹਦੇ ਵਿੱਚ ਤੁਸੀਂ ਟੈਰਿਫ ਨਾਲ ਇਨਕਲੂਡ ਕਰ ਦੋ ਤਾਂ ਉਹਦੇ ਵਿੱਚ ਕਹਿੰਦੇ ਵੀ ਕਾਸਟ ਆਫ ਆਪਰੇਸ਼ਨ ਹੋਰ ਵੀ ਜ਼ਿਆਦਾ ਵੱਧ ਜਾਣਗੇ, ਜਿਹਦੇ ਕਰਕੇ ਜਿਹੜਾ ਇੱਕ ਮਾਰਜਨ ਹੁੰਦਾ ਆ ਜਿਹੜੇ ਬਚਤ ਦੇ ਲਈ ਜਿਹੜਾ ਉਹ ਕੰਮ ਕਰਦਾ ਆ ਉਹਦੇ ਉੱਤੇ ਵੱਡਾ ਜਿਹੜਾ ਅਸਰ ਆ ਉਹ ਪਵੇਗਾ। ਜੀ, ਇੱਕ ਵਾਰੀ ਫੇਰ ਦੱਸਦੇ ਜਾਈਏ। ਕੁਝ ਮਿੰਟ ਪਹਿਲਾਂ ਵਾਈਟ ਹਾਊਸ ਵੱਲੋਂ ਅਨਾਉਂਸਮੈਂਟ ਆਈ ਆ ਵੀ ਮੈਕਸੀਕੋ ਦੇ ਉੱਤੇ ਜਿਹੜਾ 25% ਟੈਰਿਫ ਲੱਗਣਾ ਸੀ ਉਹ ਅਪ੍ਰੈਲ 2 ਤੱਕ ਵਧਾ ਦਿੱਤਾ ਗਿਆ ਹੈ। 2 ਤੱਕ ਪੋਸਟਪੋਨ ਘੱਟ ਕਰਤਾ ਹੈ। ਲੱਗੂਗਾ ਨਹੀਂ। ਤੇ ਕੈਨੇਡਾ ਦੇ ਬਾਰੇ ਵੀ ਬਹੁਤ ਛੇਤੀ ਹੀ ਜਿਹੜੇ ਕਮਰਸ ਸੈਕਟਰੀ ਲੁਟਨਿਕ ਆ ਉਹ ਕਹਿੰਦੇ ਅਨਾਉਂਸ ਕਰਨ ਜਾ ਰਹੇ ਹੈਗੇ ਆ। ਸੋ ਏਟੀਏ ਦੇ ਪ੍ਰੈਜ਼ੀਡੈਂਟ ਜਿਹੜੇ ਸਪੀਅਰ ਆ ਉਹ ਕਹਿੰਦੇ ਵੀ ਜੇ ਟੈਰਿਫ ਜਿਸ ਹਿਸਾਬ ਨਾਲ ਲਾਏ ਗਏ ਸੀ ਉਹਦੇ ਨਾਲ $2 ਬਿਲੀਅਨ ਦਾ ਐਨੂਅਲ ਟੈਕਸ ਲੱਗਣਾ ਸੀ ਨਵੇਂ ਇਕਵਿਪਮੈਂਟ ਦੇ ਉੱਤੇ। ਤੇ ਇਹ ਜਿਹੜਾ ਸਮਾਲ ਕੈਰੀਅਰਸ ਹੈਗੇ ਆ ਜਿਹੜੇ ਆਪਣੇ 90% ਆਪਣੇ ਡਰਾਈਵਰਸ, ਕੋਈ 1 ਟਰੱਕ 2 ਟਰੱਕ 5 ਟਰੱਕਾਂ ਵਾਲੇ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੋਣਾ ਸੀ, ਕਿਉਂਕਿ
ਇਹਨੂੰ ਜੇ ਐਵਰੇਜ ਕੱਢਦੇ ਜਾਈਏ $35,000 ਪ੍ਰਾਈਸ ਇੱਕ ਟਰੱਕ ਦੀ ਵੱਧ ਜਾਣੀ ਸੀ। ਤੇ ਕਹਿੰਦੇ ਵੀ ਜਿੰਨਾ ਲੰਮਾ ਸਮਾਂ ਟੈਰਿਫ ਲੱਗਦਾ ਹੈ ਤੇ ਉਨਾ ਜ਼ਿਆਦਾ ਜਿਹੜਾ ਟਰੱਕਰਸ ਨੂੰ ਪੇਨ ਉਹਨਾਂ ਦੇ ਬਿਜ਼ਨਸ ਨੂੰ ਹਰਟ ਕਰਦਾ ਹੈਗਾ, ਉਹਨਾਂ ਦੀ ਫੈਮਲੀਜ਼ ਨੂੰ ਹਰਟ ਕਰਦਾ ਹੈਗਾ। ਕਹਿੰਦੇ ਵੀ ਅਸੀਂ ਰਿਸਪੈਕਟ ਕਰਦੇ ਹਾਂ ਟਰੰਪ ਐਡਮਿਨਿਸਟ੍ਰੇਸ਼ਨ ਦੀ, ਕਿਉਂਕਿ ਉਹਨਾਂ ਨੇ ਪਹਿਲੇ ਆਪਣੇ ਕਾਰਜਕਾਲ ਦੇ ਦੌਰਾਨ USMCA ਜਿਹੜਾ ਨੈਗੋਸ਼ੀਏਸ਼ਨ ਕੀਤੀ ਸੀ, ਉਹ ਵਧੀਆ ਸੀਗੀ ਟਰੱਕਿੰਗ ਇੰਡਸਟਰੀ ਦੇ ਲਈ ਵੀ। ਪਰ ਹੁਣ ਫੇਰ ਇਸੇ ਤਰ੍ਹਾਂ ਆਪਾਂ ਸੋਚਦੇ ਹਾਂ ਵੀ ਇਹ ਜਿਹੜਾ ਆ ਨਹੀਂ ਲੱਗਣੇ ਚਾਹੀਦੇ ਹੈਗੇ। ਡੀਨ ਕਪਲਨ ਪ੍ਰੈਜ਼ੀਡੈਂਟ ਹੈਗੇ ਕਪਲਨ ਗਰੁੱਪ ਦੇ। ਇਹ ਕਮਰਸ਼ੀਅਲ ਕਲੈਕਸ਼ਨ ਏਜੰਸੀ ਆ, ਖਾਸ ਕਰਕੇ ਜਿਨ੍ਹਾਂ ਲੋਕਾਂ ਦੀ ਵੱਡਾ ਕਰਜ਼ਾ ਹੁੰਦਾ ਉਹਨਾਂ ਨੂੰ ਕਲੈਕਟ ਕਰਦੇ ਹੈਗੇ ਆ। ਕਹਿੰਦੇ ਵੀ ਇਹਦਾ ਅਸਰ ਡੋਮੈਸਟਿਕ ਫਰੇਟ ਕੈਰੀਅਰਸ ਦੇ ਉੱਤੇ ਬਹੁਤ ਜ਼ਿਆਦਾ ਪੈਣਾ ਹੈਗਾ ਆ, ਜੇ ਇਹ ਜਿਹੜੇ ਟੈਕਸ ਲੱਗਦੇ ਹੈਗੇ ਆ। ਓਇਡਾ ਦੇ ਜਿਹੜੇ ਆ ਉਹਨਾਂ ਦੇ ਵੀ ਟ੍ਰੇਡ ਐਕਸਪਰਟ ਜਿਹੜੇ ਆ, ਉਹ ਕਹਿੰਦੇ ਵੀ ਅਸੀਂ ਬਿਲਕੁਲ ਬਹੁਤ ਕਲੋਜ਼ਲੀ ਵਾਚ ਕਰ ਰਹੇ ਹੈਗੇ ਆ, ਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਨੈਗੋਸ਼ੀਏਸ਼ਨ ਹੋਊਗੀ ਉਸ ਨੂੰ ਅਸੀਂ ਪੂਰੀ ਤਰ੍ਹਾਂ ਲੌਬੀ ਕਰਾਂਗੇ। ਜੀ, ਇਹ ਵੀ ਦੱਸਦੇ ਜਾਈਏ ਜਿਹੜਾ USMCA ਅਖੀਰਲੀ ਵਾਰ ਇਹਨਾਂ ਦੋਨਾਂ ਮੁਲਕਾਂ ਦੇ ਨਾਲ ਜਿਹੜਾ ਸਮਝੌਤਾ ਹੋਇਆ ਉਹ ਰਾਸ਼ਟਰਪਤੀ ਟਰੰਪ ਕਰਕੇ ਗਏ ਸੀ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ। ਤੇ ਹੁਣ ਆ ਕੇ ਜਿਹੜੇ ਉਹਨਾਂ ਦੇ ਇਹ ਬਿਆਨ ਸੀਗੇ ਵੀ ਜਿਨ੍ਹਾਂ ਨੇ ਵੀ ਇਹਨਾਂ ਨਾਲ ਸਮਝੌਤਾ ਕੀਤਾ ਉਹ ਇੱਕ ਮੂਰਖ ਬੰਦਾ ਸੀਗਾ। ਹੁਣ ਇਹ ਨਹੀਂ ਸਮਝ ਆਉਂਦੀ ਵੀ ਉਹ ਆਪ ਹੀ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਉਹ ਭੁੱਲ ਜਾਂਦੇ ਆ ਵੀ ਉਹ ਆਪ ਹੀ ਸਮਝੌਤਾ ਜਿਹੜਾ ਉਹ ਕਰਕੇ ਗਏ ਸੀ। ਉਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਮੁਲਕਾਂ ਦਾ ਨੂੰ ਤਾਂ ਫਾਇਦਾ ਆ, ਕਹਿੰਦਾ ਵੀ ਮੈਂ ਇਹਨਾਂ ਮੁਲਕਾਂ ਨੂੰ ਥੋੜੀ ਮਾੜਾ ਆਖਦਾ। ਉਹਨਾਂ ਨੇ ਜਿੱਦਾਂ ਨੈਗੋਸ਼ੀਏਟ ਕੀਤਾ ਫਾਇਦਾ ਜਿਹੜਾ ਉਹ ਚੱਕਿਆ ਆ, ਇਧਰੋਂ ਕਰਨ ਵਾਲਿਆਂ ਦਾ ਜਿਹੜਾ ਉਹ ਮਾੜੀ ਗੱਲ ਸੀ। ਉਹ ਬਾਈਡਨ ਹੁਣਾਂ ਦੇ ਉੱਤੇ ਉਸ ਟਾਈਮ ਦੇ ਉੱਤੇ ਨਿਸ਼ਾਨਾ ਜਿਹੜਾ ਉਹ ਸੇਧ ਰਹੇ ਸੀਗੇ। ਤੇ ਹੁਣ ਕਈਆਂ ਲੋਕਾਂ ਨੇ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਭਾਈ ਤੁਸੀਂ ਹੀ ਜਿਹੜਾ USMCA ਆਪ ਸਮਝੌਤਾ ਜਿਹੜਾ ਉਹ ਕਰਕੇ ਗਏ ਸੀ, ਹੁਣ ਮੁੜ ਦੁਬਾਰਾ ਉਸ ਨੂੰ ਅੱਗੇ ਜਿਹੜਾ ਉਹ ਕਰਨਾ ਚਾਹੁੰਦੇ ਆ। ਸੋ ਫ੍ਰੀ ਟ੍ਰੇਡ ਨੂੰ ਜਿਹੜਾ ਉਹ ਲੈ ਕੇ ਬੜਾ ਉਹਨਾਂ ਦੇ ਹੱਕ 'ਚ ਨਹੀਂ ਆ। ਜੇ ਚਾਹੇ ਜਿਹੜੇ ਰੀਗਨ ਹੋਣਾ ਨੇ ਜਿਹੜਾ ਪਹਿਲਾ ਨਾਫਟਾ ਹੋਇਆ ਸੀ ਹਰਜੋਤ ਸਿੰਘ ਜੀ, ਉਹਦੇ ਮੇਨ ਸੂਤਰਧਾਰਾਂ ਦੇ ਵਿੱਚੋਂ ਇੱਕ ਸੀ। ਰੀਗਨ ਨੂੰ ਵੀ ਕਾਫੀ ਲੋਕ ਜਿਹੜੇ ਕਈ ਲਾਈਕ ਜਿਹੜਾ ਉਹ ਕਰਦੇ ਨੇ ਵੀ ਉਹਨੇ ਬਹੁਤ ਵਧੀਆ ਕੰਮ ਜਿਹੜਾ ਉਹ ਕੀਤਾ ਸੀਗਾ। ਤੇ ਚਲੋ ਹੁਣ ਦੇਖੋ ਇਸ ਦੇ ਵਿੱਚ ਅੱਗੇ ਕੀ ਬਣਦਾ। ਬਾਕੀ ਜਿਹੜੇ ਟਰੱਕਰਸ ਆ, ਜੇ ਤੁਹਾਡਾ ਕੋਈ ਵਿਚਾਰ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ, ਖਾਸ ਕਰਕੇ ਟੈਰਿਫਸ ਨੂੰ ਲੈ ਕੇ, ਕ੍ਰਾਸ ਜਿਹੜਾ ਉਹ ਬਾਰਡਰ ਕੰਮ ਕਰਦੇ ਆ, ਜਾਂ ਫਿਰ ਉੱਦਾਂ ਤੁਹਾਨੂੰ ਕੀ ਲੱਗ ਰਿਹਾ ਵੀ ਕੀ ਅਸਰ ਜਿਹੜਾ ਟਰੱਕਿੰਗ ਇੰਡਸਟਰੀ ਦੇ ਉੱਤੇ ਤੁਹਾਨੂੰ ਇਸ ਦਾ ਜਿਹੜਾ ਉਹ ਨਜ਼ਰ ਆ ਰਿਹਾ ਜਾਂ ਨਜ਼ਰ ਆ ਰਿਹਾ, ਕੀ ਸੁੱਗ-ਬੁੱਗ ਕੀ ਜਿਹੜੀ ਉਹ ਇਸ ਟਾਈਮ ਚੱਲ ਰਹੀ ਹੈ, ਕੀ ਗੱਲਾਂ ਬਾਤਾਂ ਜਿਹੜੀਆਂ ਉਹ ਚੱਲ ਰਹੀਆਂ, ਉਹ ਤੁਸੀਂ ਜ਼ਰੂਰ ਸਾਡੇ ਨਾਲ ਜਿਹੜੀ ਉਹ ਸ਼ੇਅਰ ਕਰੋ। ਨੰਬਰ ਹੈ ਜੀ 462 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਆ।